United States recognizes Arunachal Pradesh as Indian territory, and we strongly oppose any unilateral attempt to advance territorial claims by incursions or encroachments, military or civilian, across the line of actual control. China says it firmly opposes US recognition of Arunachal Pradesh as part of Indian territory. Has always been China's territory. This is an undeniable basic fact. It is well known that US has been instigating and using other countries' disputes by all means to serve its selfish geopolitical interests, the spokesperson said. Southern part of Xinjiang, the Chinese name for Tibet, is an inherent part of China's territory. Beijing never acknowledges and firmly opposes the so-called Arunachal Pradesh illegally established by India. He added, as quoted by उन्होंने कहा जी ये ਜਿਹੜੀ अरुणाचल ਦੀ occupation है इंडिया ਵੱਲੋਂ ਇਹ illegal है और ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਪਿਛਲੇ ਡਿਪਟੀ ਸਪੋਕਸਪਰਸਨ ਵਿਦਾਂਤ ਪਟੇਲ ਨੇ ਕਿਹਾ ਸੀ ਕਿ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਹੈ ਅਤੇ ਚੀਨ ਵੱਲੋਂ ਬਾਰਡਰ ਰੇਖਾ ਬਦਲਣ ਦੇ ਕਿਸੇ ਵੀ ਯਤਨ ਦਾ ਅਮਰੀਕਾ ਤਿੱਖਾ ਵਿਰੋਧ ਕਰਦਾ ਹੈ। ਸੋ ਅਮਰੀਕਾ ਦੇ ਇਸ ਬਿਆਨ ਤੇ ਚੀਨ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ ਔਰ ਚੀਨ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਜਾਂ ਸਪੋਕਸਮੈਨ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ ਤੇ ਅਮਰੀਕਾ ਨੂੰ ਇਸ ਮੁੱਦੇ ਤੇ ਲੱਤ ਅੜਾਉਣ ਦੀ ਲੋੜ ਨਹੀਂ ਹੈ। ਸੋ ਕੀ ਅਮਰੀਕਾ ਵੱਲੋਂ ਭਾਰਤ ਨੂੰ ਬਿਨਾਂ ਵਜ੍ਹਾ ਉਕਸਾਇਆ ਜਾ ਰਿਹਾ ਹੈ? ਕੀ ਇਸ ਨਾਲ ਚੀਨ ਭਾਰਤ ਟਕਰਾਅ ਦੀਆਂ ਸੰਭਾਵਨਾ ਨਹੀਂ ਵਧਣਗੀਆਂ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤ ਦੇ ਵਿੱਚ ਇੱਕ ਬੜਾ ਨਿਰਪੱਖ ਕਿਸਮ ਦਾ ਮਿਲਟਰੀ ਐਨਾਲਿਸਟ ਹੈ ਪ੍ਰਵੀਨ ਸਾਨੀ। ਅੱਛਾ। ਫੌਜ ਦਾ ਖੁਦ ਵੀ ਸ਼ਾਇਦ ਕਰਨਲ ਰਿਟਾਇਰ ਹੈ। ਪਿਛਲੇ ਦਿਨਾਂ 'ਚ ਇੱਕ ਐਨਾਲਿਸਿਸ ਉਹਨਾਂ ਨੇ ਇੱਕ ਜਿਹੜੀ ਕੋਈ ਇਹਨਾਂ ਦੀ ਕਨਵੈਨਸ਼ਨ ਦਿੱਲੀ ਦੇ ਵਿੱਚ ਹੋਈ ਔਰ ਇੱਕ ਅਮਰੀਕਨ ਪ੍ਰੋਫੈਸਰ ਜਿਹੜਾ ਬੜਾ ਲਰਨਡ ਹੈ ਔਰ ਉਸ ਖਿੱਤੇ ਦਾ ਸਟ੍ਰੈਟੇਜਿਕ ਐਕਸਪਰਟ ਹੈ ਉਸ ਦੇ ਨਾਲ ਸਵਾਲ ਜਵਾਬ ਦੇ ਉੱਤੇ ਆਧਾਰਿਤ ਜੋ ਸੀ ਉਸ ਦੇ ਉੱਤੇ ਉਹਨਾਂ ਨੇ ਅੱਗੋਂ ਪ੍ਰਵੀਨ ਸਾਨੀ ਨੇ ਕਾਮੈਂਟਰੀ ਕੀਤੀ ਔਰ ਉਹਨੂੰ ਪ੍ਰੋਫੈਸਰ ਨੂੰ ਪੁੱਛਿਆ ਗਿਆ ਸੀ ਕਿ ਕੀ ਚੀਨ ਜਿਹੜਾ ਹੈ ਉਹ ਤਾਈਵਾਨ ਦੇ ਉੱਤੇ ਕਬਜ਼ਾ ਕਰੇਗਾ ਆਉਣ ਵਾਲੇ ਪੀਰੀਅਡ ਜਿਵੇਂ ਅਮਰੀਕਾ ਵੱਲੋਂ ਜਾਂ ਦੂਸਰੇ ਵੱਲੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਜਾਂ ਇਹ ਕਿਹਾ ਜਾ ਰਿਹਾ ਕਿ ਚਾਈਨਾ ਜਿਹੜਾ ਹੈ ਉਹ ਮਿਲੀਟਰ ਹਾਲਾਂਕਿ ਤਾਈਵਾਨ ਜਿਹਦਾ ਪੁਰਾਣਾ ਨਾਮ ਫਾਰਮੂਸ ਹੈ ਚੀਨ ਦਾ ਹੀ ਹਿੱਸਾ ਸੀ ਲੇਕਿਨ ਜਦੋਂ ਮੌਜ਼ੇ ਤੁੰਗ ਨੇ ਲੌਂਗ ਮਾਰਚ ਔਰ ਉਸ ਤੋਂ ਬਾਅਦ ਨੈਨਕਿੰਗ ਔਰ ਬੀਜਿੰਗ ਇਹ ਸਾਰੇ ਕੰਕਰ ਕੀਤੇ ਤਾਂ ਜਿਹੜਾ ਚਿਆਂਗਕਾਈ ਸ਼ੇਖ ਸੀ ਉਹ ਬਹੁਤ ਸਾਰਾ ਕਲਚਰਲ ਟ੍ਰੈਜਰ ਔਰ ਆਪਣੇ ਲਾਇਲਿਸਟ ਨੂੰ ਲੈ ਕੇ ਫਾਰਮੂਸਾ ਆਈਲੈਂਡ 'ਚ ਚਲਾ ਗਿਆ ਔਰ ਉਦੋਂ ਤੋਂ ਉਹਦਾ ਬਾਅਦ 'ਚ ਤਾਈਵਾਨ ਨਾਂ ਰੱਖਿਆ ਗਿਆ। ਉਹਨੂੰ ਬਾਹਰਲਿਆਂ ਨੇ ਕੋਈ ਐਜ਼ ਏ ਕੰਟਰੀ ਤਾਂ ਮਾਨਤਾ ਨਹੀਂ ਦਿੱਤੀ ਹੋਈ। 10-12 ਮੁਲਕ ਨੇ ਦੁਨੀਆ ਦੇ ਜਿਨ੍ਹਾਂ ਨੇ ਮਾਨਤਾ ਦਿੱਤੀ ਹੋਈ ਹੈ ਪਰ ਉਹ ਬਹੁਤ ਵੱਡੀ ਟ੍ਰੇਡ ਹੱਬ ਵੀ ਬਣ ਗਿਆ ਔਰ ਅਮਰੀਕਾ ਤੋਂ ਹਥਿਆਰ ਵੀ ਲੈਂਦਾ ਔਰ ਪੂਰਾ ਔਰ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਜਿਹੜਾ ਹਮੇਸ਼ਾ ਇਹ ਹੁੰਦਾ ਵੀ ਇਹ ਸਾਡਾ ਹਿੱਸਾ ਹੈ ਔਰ ਇਹਦੇ 'ਤੇ ਅਸੀਂ ਜਿਹੜਾ ਅਲਟੀਮੇਟਲੀ ਕਬਜ਼ਾ ਕਰਨਾ ਔਰ ਅਮਰੀਕਾ ਹਮੇਸ਼ਾ ਹੀ ਇਹ ਹਾਲਾਂ ਟੈਕਨੀਕਲੀ ਇਹਨਾਂ ਨੇ ਮੰਨਿਆ ਹੋਇਆ ਕਿ ਵੀ ਇਹ ਅਮਰੀਕਾ ਜਿਹੜਾ ਉਹਨੇ ਮੰਨਿਆ ਕਿ ਜਿਹੜਾ ਤਾਈਵਾਨ ਹੈ ਉਹ ਮੇਨਲੈਂਡ ਚਾਈਨਾ ਦਾ ਹੀ ਹਿੱਸਾ ਹੈ ਜਿਵੇਂ ਉਹਨਾਂ ਨੇ ਹਾਂਗਕਾਂਗ ਦੇ ਉੱਤੇ ਉਹਨਾਂ ਦੀ ਸੋਵਰਨਟੀ ਮੰਨੀ ਹੋਈ ਹੈ ਜਾਂ ਈਵਨ ਮਕਾਓ ਦੇ ਉੱਤੇ ਮੰਨੀ ਹੋਈ ਹੈ। ਦੋ ਤਿੰਨ ਜਿਹੜੀਆਂ ਦੁਖਦੀਆਂ ਰਗਾਂ ਨੇ ਜਾਂ ਜਿਹੜੇ ਪ੍ਰੋਬਲਮੈਟਿਕ ਜਿਨ੍ਹਾਂ ਬਾਰੇ ਹੁੰਦਾ ਹੈ ਕਿ ਜਿਵੇਂ ਸ਼ੀ ਜਿਨਪਿੰਗ ਦਾ ਗ੍ਰੇਟ ਚਾਈਨਾ ਦਾ ਡ੍ਰੀਮ ਹੈ ਵੀ ਆਉਣ ਵਾਲੇ ਦਹਾਕਿਆਂ 'ਚੋਂ ਭਾਵੇਂ 2050 ਤੱਕ ਹੀ ਹੋਏ ਕਿ ਤਾਈਵਾਨ ਮਕਾਓ ਔਰ ਹਾਂਗਕਾਂਗ ਅਲਟੀਮੇਟਲੀ ਇਹ ਮੇਨ ਸਟ੍ਰੀਮ ਚਾਈਨਾ ਦਾ ਹਿੱਸਾ ਹੋਣਗੇ। ਔਰ ਜਦੋਂ ਉਸ ਪ੍ਰੋਫੈਸਰ ਨੂੰ ਪੁੱਛਿਆ ਗਿਆ ਕਿ ਕੀ ਚਾਈਨਾ ਤਾਈਵਾਨ ਦੇ ਉੱਤੇ ਜਿਹੜਾ ਉਹਨੂੰ ਉਹਦੇ 'ਤੇ ਕਾਬਜ਼ ਹੋਏਗਾ ਉਹਨੇ ਕਿਹਾ ਬਿਲਕੁਲ ਨਹੀਂ। ਉਹਨੇ ਕਿਹਾ ਦਬਾਅ ਬਣਿਆ ਰਹੇਗਾ। ਫਿਰ ਡਿਫਰੈਂਟ ਰੀਜ਼ਨ ਪ੍ਰਵੀਨ ਸਾਨੀ ਨੇ ਵੀ ਦਿੱਤੇ ਕਿ ਬਈ ਕੀ ਰੀਜ਼ਨ ਨੇ ਔਰ ਇੱਕ ਜਿਹੜੀ ਗੱਲ ਉਹਦੇ 'ਚ ਉਹਨਾਂ ਨੇ ਕਹੀ ਵੀ ਤਾਈਵਾਨ 'ਚ ਰਹਿਣ ਵਾਲੇ ਕੌਣ ਨੇ ਉਹ ਵੀ ਚੀਨੇ ਨੇ ਔਰ ਚਾਈਨਾ ਕਦੇ ਨਹੀਂ ਚਾਹੇਗਾ ਕਿ ਚਾਈਨੀਜ਼ ਵਰਸਿਸ ਚਾਈਨੀਜ਼ ਦਾ ਜਲੂਸ ਨਿਕਲੇ। ਉਹ ਇਸ ਕਿਸਮ ਦੇ ਹਾਲਾਤ ਦੀ ਇੰਤਜ਼ਾਰ 'ਚ ਹੈ ਜਦੋਂ ਕਿ ਸੌਖੇ ਹੀ ਉਸ ਨੂੰ ਮਰਜ ਕਰ ਲਿਆ ਜਾਏ।
ਹੁਣ ਇਸ ਤੋਂ ਇੱਕ ਗੱਲ ਤਾਂ ਲੱਗਦੀ ਹੈ ਕਿ ਵੀ ਜਿਹੜਾ ਇਹ ਪੱਖ ਹੈ ਜਿੰਨਾ ਇਹਨੂੰ ਉਭਾਰਿਆ ਜਾ ਰਿਹਾ ਹੈ ਕਿ ਜੀ ਅਮਰੀਕਾ ਜਿਹੜਾ ਚੀਨ ਹੈ ਉਹ ਕਿਸੇ ਵੇਲੇ ਵੀ ਤਾਈਵਾਨ ਦੇ ਉੱਤੇ ਹਮਲਾ ਕਰ ਸਕਦਾ ਹੈ, ਗਰਾਊਂਡ ਰਿਐਲਿਟੀ ਇਹ ਨਹੀਂ ਹੈ। ਫਿਰ ਜੇ ਅਮਰੀਕਾ ਦੇ ਜਾਂ ਪੱਛਮ ਨੇ ਉਸ ਨੂੰ ਕੰਟੇਨ ਕਰਨਾ ਚਾਈਨਾ ਨੂੰ, ਔਰ ਇਹ ਸਾਨੂੰ ਵੀ ਇਹ ਗੱਲ ਹੁਣ ਸਮਝ ਆ ਰਹੀ ਹੈ ਕਿ ਵੀ ਭਾਰਤ ਪ੍ਰਤੀ ਦੇ ਬਾਵਜੂਦ ਕਿ ਭਾਰਤ ਚੋਂ ਨਾਲ ਰਿਲੇਸ਼ਨਸ਼ਿਪ ਚੋਂ ਅਮਰੀਕਾ ਲਈ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਹੁਣ ਜਿਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸਬੂਤ ਸਾਹਮਣੇ ਆਏ, ਔਰ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਭਾਰਤ ਨੇ ਉਹਨਾਂ ਨੇ ਇਹੀ ਕਨਕਲੂਡ ਕਰਨਾ ਸੀ ਕਿ ਜੀ ਉਹ ਹੋਇਆ ਜ਼ਰੂਰ ਸਾਡੇ ਤੋਂ ਹੈ ਪਰ ਸਾਡੀ ਆਫੀਸ਼ੀਅਲ ਪਾਲਿਸੀ ਨਹੀਂ ਹੈ ਰਾਹ ਦੀ, ਇਹ ਜਿਹੜਾ ਰੋਗ ਐਲੀਮੈਂਟ ਹੈ। ਔਰ ਹੁਣ ਸਾਡੀ ਮੰਗ ਹੈ ਇਹਦੇ ਤੇ ਕਲੀਅਰ, ਕੱਲ੍ਹ ਵੀ ਅਸੀਂ ਡਿਸਕਸ ਕੀਤਾ ਜਿਹਨੂੰ ਜਿਹੜਾ ਸਾਡੇ ਦਰਸ਼ਕਾਂ ਨੇ ਪਸੰਦ ਵੀ ਕੀਤਾ ਕਿ ਬਿਲਕੁਲ ਇੰਡੀਅਨ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਬਿਲਕੁਲ ਠੀਕ ਹੈ, ਰੋਗ ਐਲੀਮੈਂਟ ਹੈ, ਪਰ ਰੋਗ ਐਲੀਮੈਂਟ ਨੂੰ ਹੁਣ ਚੇਨਸ ਦੇ ਵਿੱਚ ਜਿਹੜਾ ਉਹ ਅਮਰੀਕਾ ਲਿਆਂਦਾ ਜਾਏ ਔਰ ਅਮਰੀਕਨ ਸਿਸਟਮ ਦੇ ਵਿੱਚ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ, ਉਸ ਦੇ ਉੱਤੇ ਮੁਕੱਦਮਾ ਚੱਲੇ। ਫਿਰ ਉਹ ਰੋਗ ਐਲੀਮੈਂਟ ਦੱਸੇਗਾ ਕਿ ਵੀ ਉਸ ਨੂੰ ਅਜੀਤ ਡੋਵਲ ਦੇ ਕਹਿਣ ਤੇ ਉਸਨੇ ਕੀਤਾ ਹੈ ਕਿ ਦਿਨਕਰ ਗੁਪਤੇ ਦੇ ਕਹਿਣ ਤੇ ਕੀਤਾ ਹੈ ਕਿ ਅਮਿਤ ਸ਼ਾਹ ਦੇ ਕਹਿਣ ਤੇ ਕੀਤਾ ਹੈ ਕਿ ਮੋਦੀ ਦੇ ਕਹਿਣ ਤੇ ਕੀਤਾ ਹੈ। ਸੋ ਸਾਡੀ ਮੰਗ, ਕਿਉਂਕਿ ਬਹੁਤਿਆਂ ਨੇ ਕਿਹਾ ਜੀ, ਮੈਂ ਕਿਹਾ ਜੀ ਇੱਕ 1 ਪੁਆਇੰਟ ਸਾਡੀ ਜਿਹੜੀ ਹੈ ਫੋਕਸਿੰਗ ਹੋਣੀ ਚਾਹੀਦੀ ਹੈ ਕਿ ਵੀ ਠੀਕ ਹੈ ਅਜੇ ਤਾਂ ਹਾਲਾਂਕਿ ਇਹ ਬਲੂਮਬਰਗ ਦੀ ਜਿਹੜੀ ਹੈ ਉਹ ਜਰਨਲਿਸਟਿਕ ਲੀਕ ਹੈ, ਕੋਈ ਗਵਰਨਮੈਂਟ ਰਿਪੋਰਟ ਤਾਂ ਨਹੀਂ ਪ੍ਰੋਪਰਲੀ ਆਈ, ਪਰ ਲੀਕ ਵੀ ਇਸ ਲਈ ਕੀਤੀ ਜਾਂਦੀ ਹੈ ਵੀ ਸਾਡੀ ਡਿਮਾਂਡ ਇਹ ਹੈ ਕਿ ਉਹਨੂੰ ਐਕਸਟ੍ਰਾਡਾਈਟ ਕੀਤਾ ਜਾਏ ਔਰ ਇੱਥੇ ਪ੍ਰੋਸੀਕਿਊਟ ਕੀਤਾ ਜਾਏ, ਕਿਉਂਕਿ ਇਹ ਤਾਂ ਉਹਨਾਂ ਦੀ ਕ੍ਰੀਏਸ਼ਨ ਹੀ ਹੈ ਜਿਨ੍ਹਾਂ ਨੇ ਇਹ ਕੰਮ ਕਰਵਾਇਆ। ਸੋ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਵੀ ਅਮਰੀਕਾ ਦੀ ਲੈਂਡ ਤੇ ਇੱਕ ਫਰੈਂਡਲੀ ਮੁਲਕ ਦੇ ਧਰਤੀ ਦੇ ਉੱਤੇ ਉਸ ਮੁਲਕ ਦੇ ਸਿਟੀਜ਼ਨ ਨੂੰ ਐਲੀਮੀਨੇਟ ਕਰਨ ਦੀ ਲਾਈਨ, ਅਮਰੀਕਾ ਨੂੰ ਵੀ ਇਸ ਬਾਰੇ ਕੋਈ ਭੁਲੇਖਾ ਤਾਂ ਨਹੀਂ ਹੈ। ਪਰ ਫਿਰ ਐਸਾ ਕੀ ਹੈ ਕਿ ਵੀ ਭਾਰਤ ਨੂੰ ਉਹ ਕੋਈ ਪਬਲਿਕ ਹਿਊਮਿਲੇਸ਼ਨ ਜਾਂ ਪਬਲਿਕ ਸ਼ੇਮ ਤਾਂ ਦੇ ਨਹੀਂ ਰਹੇ, ਪਰ ਅਦਰਵਾਈਜ਼ ਵੀ ਜਿਹੜਾ ਜਿਵੇਂ ਅੱਜ ਇੱਕ ਵੀਰ ਨੇ ਬੜੀ ਸੋਹਣੀ ਗੱਲ ਕਹੀ, ਉਹਨੇ ਕਿਹਾ ਜੀ ਇਹ ਬਾਕੀ ਤਾਂ ਜੋ ਚੱਲ ਰਿਹਾ ਕਿਤੇ ਇਹ ਤਾਂ ਨਹੀਂ ਹੈ ਵੀ ਅਮਰੀਕਾ ਵੀ ਸਿੱਖਾਂ ਨੂੰ ਜਿਹੜਾ ਆਪਟਿਕਸ ਹੀ ਦਿਖਾ ਰਿਹਾ ਕਿ ਵੀ ਅਲਟੀਮੇਟਲੀ ਨਿਰਣਾ ਉਹੀ ਕਰਨਾ ਹੈ ਜੋ ਉਹਨਾਂ ਦਾ ਬਾਕੀ ਉੱਤੇ। ਮੈਂ ਕਿਹਾ ਜੀ ਇਹ ਤਾਂ ਹੁਣ ਵਕਤ ਦੱਸੇਗਾ ਵੀ ਆਪਟਿਕਸ ਦਿਖਾ ਰਿਹਾ ਕਿ ਰੀਅਲਿਸਟਿਕਲੀ ਜਿਹੜਾ ਉਹ ਭਾਰਤ ਨੂੰ ਪਨਿਸ਼ ਕਰੇਗਾ, ਲੇਕਿਨ ਪਬਲਿਕ ਹਿਊਮਿਲੇਸ਼ਨ ਨਹੀਂ ਦੇਗਾ ਇੰਡੀਆ ਨੂੰ। ਮੂੰਹ ਧੌਣ ਫੜੀ ਹੋਈ ਹੈ, ਗੋਡਾ ਧੌਣ ਤੇ ਰੱਖਿਆ, ਬਾਂਹ ਮਰੋੜ ਕੇ ਪਿੱਠ ਦੇ ਨਾਲ ਲਾਈ ਹੋਈ ਹੈ। ਹੁਣ ਇਹ ਸਮਝ ਆ ਸਕਦਾ ਹੈ ਵੀ ਅਮਰੀਕਾ ਨੇ ਭਾਰਤ ਦੇ ਮੁੱਦੇ ਦੇ ਉੱਤੇ ਸਿੰਸ ਜੂਨੀਅਰ ਬੁਸ਼ ਲੈਵਲ ਦੇ ਉੱਤੇ ਜਿਹੜੀ ਪਾਲਿਸੀ ਹੈ, ਜਦੋਂ 9/11 ਤੋਂ ਬਾਅਦ ਇਹ ਚੇਂਜ ਸ਼ੁਰੂ ਹੁੰਦੀ ਹੈ, 2004 ਤੱਕ ਪਹੁੰਚਦੇ ਆ, ਇੰਡੋ US ਨਿਊਕਲੀਅਰ ਡੀਲ ਹੁੰਦਾ ਹੈ। ਸੋ ਜਿੱਥੇ 20 ਸਾਲ ਦੀ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਉਹ ਨਿਊਕਲੀਅਰ ਟੈਕਨੋਲੋਜੀ ਹੋਏ, ਉਹ ਵੈਪਨ ਸੇਲ ਹੋਏ, ਦੂਸਰੇ ਪਾਰਟ ਹੋਣ, ਔਰ ਸਭ ਤੋਂ ਵੱਡਾ ਪਾਰਟ ਕਿਉਂਕਿ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ, ਚਾਈਨਾ ਨੂੰ ਐਜ਼ ਏ ਐਡਵਰਸਰੀ ਐਲਾਨ ਦਿੱਤਾ ਗਿਆ ਸੀ। ਇਹ ਵੀ ਨਹੀਂ ਹੈ ਵੀ ਚਾਈਨਾ ਨਾਲ ਕੋਈ ਅਮਰੀਕਾ ਨੇ ਜੰਗ ਕਰਨੀ ਹੈ, ਅੱਜ ਵੱਡੀਆਂ ਤਾਕਤਾਂ ਜਿਹੜੀਆਂ ਉਹ ਜੰਗ ਕਰਨ ਦੀ, ਲੇਕਿਨ ਤੁਸੀਂ ਸਰਕਮਸਟਾਂਸ ਐਸੇ ਕ੍ਰੀਏਟ ਕਰਦੇ ਹੋ ਜਿਹਦੇ ਥੱਲੇ। ਹੁਣ ਉਸੇ ਪ੍ਰੋਫੈਸਰ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਕੀ ਭਾਰਤ ਜਿਹੜਾ ਇਹ ਗ੍ਰੇਟ ਪਾਵਰ ਹੈ, ਉਹਨੇ ਕਿਹਾ ਬਿਲਕੁਲ ਨਹੀਂ। ਉਹਨੇ ਕਿਹਾ ਜੀ ਸਿਰਫ 3 ਗ੍ਰੇਟ ਪਾਵਰਸ ਨੇ, ਇੱਕ ਅਮਰੀਕਾ ਹੈ, ਇੱਕ ਚਾਈਨਾ ਔਰ ਇੱਕ ਰਸ਼ੀਆ। ਔਰ ਫਿਰ ਪ੍ਰਵੀਨ ਸਾਨੀ ਨੇ ਅੱਗੋਂ ਆਪਣਾ ਕਿਹਾ ਕਿ ਵੀ ਈਵਨ ਮੇਜਰ ਪਾਵਰਸ ਵੀ ਨਹੀਂ ਹੈ ਇੰਡੀਆ। ਜਦੋਂ ਅਸੀਂ ਮੇਜਰ ਪਾਵਰਸ ਦੀ ਗੱਲ ਕਰਦੇ ਹਾਂ ਉਹਦੇ ਜਰਮਨ, ਫਰਾਂਸ ਜਾਂ ਇਹ ਮੁਲਕ ਆਉਂਦੇ ਨੇ। ਉਹਨਾਂ ਨੇ ਕਿਹਾ ਜੀ ਇੰਡੀਆ ਕੀ ਹੈ, ਐਸਪਾਇਰਿੰਗ ਮੇਜਰ ਪਾਵਰ ਹੈ। ਗ੍ਰੇਟ ਪਾਵਰ ਜਾਂ ਸੁਪਰ ਪਾਵਰ ਤਾਂ ਦੂਰ ਦੀ ਗੱਲ, ਐਸਪਾਇਰਿੰਗ ਹੈ। ਪਰ ਉਹਦੇ ਲਈ ਵੀ ਜਿਹੜਾ ਇਨਫਰਾਸਟ੍ਰਕਚਰ ਤੋਂ ਲੈ ਕੇ ਜੋ ਕੁਝ ਚਾਹੀਦਾ ਹੈ, ਭਾਰਤ ਦੇ ਪੱਲੇ ਕੁਛ ਨਹੀਂ ਹੈ। ਹੁਣ ਇਹਦਾ ਇਹ ਨਹੀਂ ਹੈ ਵੀ ਅਮਰੀਕਾ ਨੂੰ ਨਹੀਂ ਪਤਾ ਵੀ ਇਹ ਕੀ ਹੈ, ਲੇਕਿਨ ਫਿਰ ਵੀ ਉਹ ਉਹਨੂੰ ਫੁਲਾ ਕੇ ਵੀ ਰੱਖਦੇ ਨੇ, ਉਹਨੂੰ ਪਤਿਆ ਕੇ ਵੀ ਰੱਖਦੇ ਨੇ, ਉਸ ਨੂੰ ਥਾਪੜ ਕੇ ਵੀ ਸਵਾਉਂਦੇ ਨੇ, ਉਸ ਨੂੰ ਪਸਮਾਉਣ ਦੇ ਯਤਨ 'ਚ ਵੀ ਹੁੰਦੇ ਨੇ ਵੀ ਐਸਾ ਕੀ ਹੈ। ਹੁਣ ਔਰ ਇਹਦੀ ਇੱਕ ਉਦਾਹਰਣ ਅਰੁਣਾਚਲ ਪ੍ਰਦੇਸ਼ ਹੈ। ਇਹ ਵੀ ਗੱਲ ਸਾਹਮਣੇ ਆਈ ਜਿਹੜੀ ਭਾਰਤ ਨੇ ਵੀ ਐਕਨੋਲਜ ਕੀਤੀ। ਹਾਲਾਂ ਪਹਿਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕਹੀ ਸੀ ਕਿ ਜੀ ਇਹ ਜਿਹੜਾ 2020 'ਚ ਗਲਵਾਨ ਕਲੈਸ਼ ਹੋਇਆ ਜਾਂ ਉਸ ਪੀਰੀਅਡ 'ਚ ਅਮਰੀਕਨ ਇੰਟੈਲੀਜੈਂਸ ਭਾਰਤ ਨੂੰ ਦਿੱਤੀ ਗਈ ਜਿਹਨੇ ਭਾਰਤ ਦਾ ਬਚਾਅ ਕੀਤਾ। ਉਹਨੂੰ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਔਰ ਅੱਜ ਤੱਕ ਵੀ ਮੰਨਣ ਨੂੰ ਵੀ ਤਿਆਰ ਨਹੀਂ ਨੇ। ਲੇਕਿਨ ਇਸ ਤੋਂ ਇਹ ਜ਼ਾਹਰ ਸੀ ਕਿ ਅਮਰੀਕਾ ਦਾ ਜਿਹੜਾ ਚਾਈਨਾ ਦੇ ਨਾਲ ਲੱਗਦਾ ਭਾਰਤ ਦਾ ਬਾਰਡਰ ਹੈ ਜਾਂ ਦੂਜਾ, ਉਸ ਦੇ ਉੱਤੇ ਤਿੱਖੀ ਅੱਖ ਹੈ।
ਹੁਣ ਚਾਈਨਾ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਵੀ ਹਾਲਾਂ ਚਾਈਨਾ ਦੇ ਨਾਲ ਟ੍ਰੇਡ ਤਾਂ ਭਾਰਤ ਦੀ $132 ਬਿਲੀਅਨ ਦੀ ਹੋਈ, ਪਿਛਲੇ ਸਾਲ 'ਚ ਵੀ 4% ਵਧੀ ਹੈ। ਔਰ ਇਹ ਚੀਨ ਇਹ ਸਮਝਦਾ ਹੈ ਕਿ ਵੀ ਭਾਰਤ ਨੂੰ ਇੱਕ ਬੁੱਲ ਵਾਕ ਦੇ ਤੌਰ 'ਤੇ ਅਮਰੀਕਾ ਅੱਗੇ ਰੱਖ ਕੇ ਗਲ ਪਾਉਣਾ ਚਾਹੁੰਦਾ। ਤਾਈਵਾਨ ਤਾਂ ਆਪ ਪੰਗਾ ਲੈਣ ਦੇ ਸਮਰੱਥ ਨਹੀਂ, ਤਾਂ ਚੀਨ ਨੇ ਤਾਈਵਾਨ ਨੂੰ ਹੜਪਣਾ ਨਹੀਂ ਹੈ ਇਸ ਪੀਰੀਅਡ 'ਚ, ਜੋ ਇਹਨਾਂ ਦੇ ਵੀ ਐਕਸਪਰਟ ਕਹਿ ਰਹੇ ਨੇ। ਹੁਣ ਜੇ ਚਾਈਨਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਟੇਨ ਕਰਨ ਦੀ ਲਾਈਨ ਰੱਖਣੀ ਹੈ ਤੇ ਹੋਰ ਕਿਹੜਾ, ਜੇ ਹੁਣ ਆਸਟ੍ਰੇਲੀਆ ਦੇ ਨਾਲ ਚਾਈਨਾ ਦੀ ਟ੍ਰੇਡ ਥੋੜੀ ਜਿਹੀ ਘਟੀ, ਚਾਈਨਾ ਨੇ ਦਬਕਾ ਮਾਰਿਆ ਤੇ ਆਸਟ੍ਰੇਲੀਆ ਦੀ ਐਕਸਪੋਰਟ ਜਿਹੜੀ ਸੀ ਚਾਈਨਾ ਨੂੰ ਇੱਕਦਮ ਥੱਲੇ ਗਈ, ਉਹਨਾਂ ਦੇ ਤਾਂ ਆਊਟ ਆਫ ਜੌਬ ਹੋ ਗਏ। ਸੋ ਕੁਆਡ ਦਾ ਮੈਂਬਰ ਬੇਸ਼ੱਕ ਜਾਪਾਨ ਵੀ ਹੈ, ਆਸਟ੍ਰੇਲੀਆ ਵੀ ਹੈ, ਅਮਰੀਕਾ ਵੀ ਹੈ, ਇੰਡੀਆ ਵੀ ਹੈ, ਲੇਕਿਨ ਇਹ ਸਾਰੇ ਚੋਂ ਨਾ ਆਸਟ੍ਰੇਲੀਆ ਚੀਨ ਦੇ ਨਾਲ ਪੰਗਾ ਲੈਣ ਦੀ ਸਮਰੱਥਾ ਰੱਖਦਾ ਹੈ, ਨਾ ਜਾਪਾਨ ਰੱਖਦਾ ਹੈ। ਸੋ ਭਾਰਤ ਦਾ ਕਰੈਕਟਰ ਇਹਨਾਂ ਨੂੰ ਪਤਾ ਹੈ ਕਿ ਵੀ ਇਹ ਬਿਆਨਬਾਜ਼ੀਆਂ ਤੇ ਇੱਧਰ ਉੱਧਰ ਇਹਨਾਂ ਨੂੰ ਇਸ ਕਿਸਮ ਦੀਆਂ ਉਹ ਜਿਹੜੀਆਂ ਨੇ ਬਿਆਨਬਾਜ਼ੀਆਂ ਕਰਨ ਦਾ ਜਾਂ ਹਾਈਪਰਬੋਲ ਸਟੇਟਮੈਂਟਾਂ ਦਾ ਸ਼ੌਕ ਹੈ, ਉਹਦੇ ਥੱਲੇ ਇਹਨਾਂ ਤੋਂ ਇਸ ਕਿਸਮ ਦਾ ਕੁਛ ਕਵਾ ਦਿੰਦੇ ਨੇ। ਜਿਵੇਂ ਉਹਨੇ ਅਮਿਤ ਸ਼ਾਹ ਨੇ 2019 ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਪਾਰਲੀਮੈਂਟ 'ਚ ਕਿਹਾ ਜੀ ਸਾਡਾ ਨੈਕਸਟ ਸਟੈਪ ਅਕਸਾਈ ਚਿੰਨ੍ਹ ਵੀ ਅਸੀਂ ਲੈਣਾ, ਤੇ ਉਹਦਾ ਨਤੀਜਾ ਇਹ ਹੋਇਆ ਵੀ ਜਿਹੜਾ ਲੱਦਾਖ ਦੇ ਉੱਤੇ ਚੀਨ ਕਦੇ ਸਿੱਧਾ ਆਪਣਾ ਜਿਹੜਾ ਦਾਅਵਾ ਨਹੀਂ ਸੀ ਕਰਦਾ, ਅਰੁਣਾਚਲ ਪ੍ਰਦੇਸ਼ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ, ਇਸ ਦੇ ਉੱਤੇ ਚਾਈਨਾ ਦਾ ਪਹਿਲੇ ਦਿਨ ਤੋਂ ਹੀ ਦਾਅਵਾ ਰਿਹਾ। ਲੇਕਿਨ ਲੱਦਾਖ ਦੇ ਉੱਤੇ ਜਦੋਂ ਦਾ ਅਕਸਾਈ ਚਿੰਨ੍ਹ ਵੀ ਅਸੀਂ ਲੈਣਾ, ਅਮਿਤ ਸ਼ਾਹ ਨੇ ਕਿਹਾ, ਉਸ ਤੋਂ ਬਾਅਦ ਚਾਈਨਾ ਜਿੱਥੇ ਸਾਊਥ ਤਿੱਬਤ ਦੀ ਗੱਲ ਕਰਦਾ, ਅਰੁਣਾਚਲ ਦੇ ਉੱਤੇ ਸਭ ਤੋਂ ਪਾਵਰਫੁਲੀ ਉਹ ਲੱਦਾਖ ਦੀ ਗੱਲ ਕਰਦਾ। ਔਰ ਲੱਦਾਖ 'ਚ ਅਸੀਂ ਉਹ ਦੇਖ ਰਹੇ ਹਾਂ ਕਿ ਉਹ ਡੈਮਚੌਂਗ ਹੋਏ ਔਰ ਡੈਪਸੌਂਗ ਹੋਏ, ਔਰ ਉਹ ਸਾਰੇ ਦੇ ਵਿੱਚ ਚਾਈਨਾ ਨੇ ਆਪਣਾ ਕਿੰਨਾ ਵੱਡਾ ਜਿਹੜਾ ਉਹ ਨੈਟਵਰਕ ਖੜਾ ਕੀਤਾ। ਹੁਣ ਪਿਛਲੇ ਦਿਨਾਂ 'ਚ ਚਾਈਨਾ ਨੇ ਅਗੇਨ ਉਹਨਾਂ ਨੂੰ ਇਹ ਪਤਾ ਹੈ ਵੀ ਭਾਰਤ ਜਿਹੜਾ ਕੋਈ, ਜਿਵੇਂ ਗਲੋਬਲ ਟਾਈਮਸ ਨੇ ਪਬਲਿਸ਼ ਕੀਤਾ ਸੀ ਕਿ ਵੀ ਇਹ ਇਲੈਕਸ਼ਨਾਂ ਆ ਰਹੀਆਂ ਔਰ ਭਾਰਤੀ ਖਬਰਦਾਰ ਹੋਣ ਕਿ ਵੀ ਐਂਟੀ ਚਾਈਨਾ ਸੈਂਟੀਮੈਂਟ ਨੂੰ ਨਾ ਉਭਾਰਿਆ ਜਾਏ ਵੋਟਾਂ ਦੇ ਲਈ। ਪਰ ਨਾਲ ਦੀ ਨਾਲ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਨੇ ਜਿਹੜੇ ਸਪੋਕਸਪਰਸਨ ਨੇ ਕਿਹਾ ਕਿ ਸਾਊਥ ਤਿੱਬਤ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਸਾਡਾ ਹਿੱਸਾ ਹੈ ਚੀਨ ਦਾ। ਪਰ ਇਹੀ ਨਹੀਂ ਵੀ ਚੀਨ ਨੇ ਹੁਣ ਕਿਹਾ, ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਕੁਝ ਸਿਟੀਜ਼ ਜਾਂ ਟਾਊਨਸ ਨੇ ਉਹਨਾਂ ਦੇ ਨਾਂ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਬਲਿਸਾਈਜ਼ ਵੀ ਕੀਤਾ ਕਿ ਬਈ ਇਹ ਸਾਡੇ ਥਾਵਾਂ ਨੇ। ਔਰ ਇਸ ਦੇ ਉੱਤੇ ਚਾਈਨਾ ਨੇ, ਚਾਈਨਾ ਦੇ ਚਾਈਨੀਜ਼ ਡਿਫੈਂਸ ਮਿਨਿਸਟਰੀ ਸਪੋਕਸਪਰਸਨ ਸੀਨੀਅਰ ਕਰਨਲ ਜਾਂਗ ਸਿੰਘ ਕੌਗ ਨੇ ਕਿਹਾ ਸੀ ਕਿ southern part of Xinjiang, the Chinese name for Tibet, is an inherent part of China's territory. ਔਰ ਇਸ ਤੋਂ ਇਲਾਵਾ ਬੀਜਿੰਗ never acknowledges and firmly opposes the so-called Arunachal Pradesh illegally established by India, he added as quoted by ਉਹਨੇ ਕਿਹਾ ਜੀ ਇਹ ਜਿਹੜੀ ਅਰੁਣਾਚਲ ਦੀ ਆਕੂਪੇਸ਼ਨ ਹੈ ਇੰਡੀਆ ਵੱਲੋਂ ਇਹ ਇਲੀਗਲ ਹੈ ਔਰ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਔਰ ਇਸੇ ਤਰ੍ਹਾਂ ਇਸ ਦੇ ਉੱਤੇ ਫਿਰ ਭਾਰਤ ਨੇ ਕਮੈਂਟ ਕੀਤਾ ਸੀ ਕਿ ਜੀ ਇਹ ਜਿਹੜਾ ਇਹ ਬੜਾ ਐਬਸਰਡ ਹੈ ਚਾਈਨਾ ਦਾ ਇਹ ਕਹਿਣਾ ਕਿ ਸਾਡੀ ਟੈਰੀਟਰੀ ਹੈ। ਉਹਨਾਂ ਦੀ ਪੂਰੀ ਸਟੇਟਮੈਂਟ ਸੀ ਕਿ ਚਾਈਨਾ ਸੇ ਕਿ ਇਹ ਜਿਹੜਾ ਕਲੇਮ ਹੈ ਚਾਈਨਾ ਦਾ ਇਹ ਬਿਲਕੁਲ ਐਬਸਰਡ ਔਰ ਵਿਦਆਊਟ ਸਬਸਟੈਂਸ ਹੈ। ਹੁਣ ਇਹ ਤਾਂ ਚੱਲ ਰਿਹਾ ਸੀ ਟਿਟ ਫॉर ਟੈਟ। ਹੁਣ ਪਿਛਲੇ ਦਿਨਾਂ 'ਚ ਪਿਛਲੇ ਕੱਲ੍ਹ ਹੀ ਜਦੋਂ ਯੂਨਾਈਟਿਡ ਸਟੇਟਸ ਦੇ ਮਿਸਟਰ ਵੇਦਾਂਤ ਪਟੇਲ ਨੇ ਇਹ ਸਟੇਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਡਿਪਟੀ ਸਪੋਕਸਮੈਨ ਪਰਸਨ ਨੇ, ਸੋ ਜਿਹੜਾ ਡਿਪਟੀ ਹੈ ਨੰਬਰ 2 ਤੇ ਹੈ ਔਰ ਆਫੀਸ਼ੀਅਲ ਸਪੋਕਸਪਰਸਨ ਹੈ, ਜਦੋਂ ਵੇਦਾਂਤ ਪਟੇਲ ਨੇ ਇਸ ਦੇ ਉੱਤੇ ਕਮੈਂਟ ਕੀਤਾ ਜਿਹਨੂੰ ਹੈਡਲਾਈਨ ਬਣਾਇਆ ਬਹੁਤੇ ਮੀਡੀਆ ਨੇ, US recognizes ਅਰੁਣਾਚਲ ਪ੍ਰਦੇਸ਼ ਐਜ਼ ਇੰਡੀਅਨ ਟੈਰੀਟਰੀ, ਕਿ ਵੀ ਅਮਰੀਕਾ ਇਹ ਮੰਨਦਾ ਹੈ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਇੰਡੀਆ ਦੀ ਟੈਰੀਟਰੀ ਹੈ। ਔਰ ਇਹ ਵੇਦਾਂਤ ਪਟੇਲ ਨੇ ਕਿਹਾ United States recognizes Arunachal Pradesh as Indian territory and we strongly oppose any unilateral attempt to advance territorial claims by incursions or encroachments, military or civilian, across the line of actual control। ਕਿ ਵੀ ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੀ ਟੈਰੀਟਰੀ ਮੰਨਦੇ ਹਾਂ ਔਰ ਕੋਈ ਵੀ ਇੱਕ ਤਰਫਾ ਯਤਨ ਜਿਹਦੇ ਥੱਲੇ ਇਸ ਬਾਰਡਰ ਲਾਈਨ ਨੂੰ ਚੇਂਜ ਕਰਨ ਜਾਂ ਐਨਕਰੋਚਮੈਂਟ ਕਰਨ ਦਾ ਜਿਹੜਾ ਯਤਨ ਹੈ ਉਹ ਭਾਵੇਂ ਫੌਜੀ ਤੌਰ ਤਰੀਕਿਆਂ ਨਾਲ ਹੈ ਜਾਂ ਸਿਵਲੀਅਨ ਤਰੀਕਿਆਂ ਨਾਲ ਹੈ, ਉਸ ਨੂੰ ਅਸੀਂ ਬਿਲਕੁਲ
ਉਸ ਦਾ ਵਿਰੋਧ ਕਰਦੇ ਔਰ ਇਸ ਦੇ ਉੱਤੇ ਚਾਈਨਾ ਨੇ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ ਹੈ ਚਾਈਨਾ ਦਾ। ਔਰ ਇਹ ਵੀ ਨਾਲ ਕਿਉਂਕਿ ਕੱਲ੍ਹ ਉਹਨੇ ਕਿਹਾ ਵਿਦਾਂਤ ਪਟੇਲ ਨੇ, ਅੱਜ ਚਾਈਨਾ ਨੇ ਇਸ ਦੇ ਉੱਤੇ ਕਿਹਾ ਚਾਈਨਾ ਸੇਜ਼ ਇਟ ਫਰਮਲੀ ਅਪੋਜ਼ਿਸ US recognition of Arunachal Pradesh as part of Indian territory। ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹਨੂੰ ਡਿਪਲੋਰ ਕਰਦੇ ਹਾਂ ਅਮਰੀਕਾ ਦੇ ਸਟੈਂਡ ਨੂੰ। ਉਹਨਾਂ ਦੇ ਫੋਰਨ ਮਿਨਿਸਟਰੀ ਸਪੋਕਸਪਰਸਨ ਲਿਨ ਜਿਆਨ ਨੇ ਕਿਹਾ ਕਿ ਇਹ ਜਿਹੜਾ ਜ਼ੰਗਮਾਨ, ਇਹ ਜ਼ੰਗਨੈਨ, ਇਹ ਅਰੁਣਾਚਲ ਦਾ ਚਾਈਨੀਜ਼ ਨੇਮ ਹੈ, ਹੈਜ਼ ਆਲਵੇਜ਼ ਬੀਨ ਚਾਈਨਾਜ਼ ਟੈਰੀਟਰੀ। ਦਿਸ ਇਜ਼ ਐਨ ਅਨਡਿਨਾਏਬਲ ਬੇਸਿਕ ਫੈਕਟ ਕਿ ਇਹ ਮੁੱਢਲਾ ਤੱਥ ਹੈ ਜਿਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਜ਼ੰਗਨਾਨ ਚੀਨ ਦਾ ਇਨਸੈਪਰੇਬਲ ਹਿੱਸਾ ਹੈ। The question of China-India border issue is between China and India and it has nothing to do with the US। ਅਮਰੀਕਾ ਨੂੰ ਕਹੇ ਐਵੇਂ ਲੱਤ ਨਾ ਫਸਾਓ, ਇਹ ਸਾਡਾ ਤੇ ਭਾਰਤ ਦਾ ਜਿਹੜਾ ਮਾਮਲਾ ਹੈ, ਅਸੀਂ ਇਹਨਾਂ ਦੇ ਨਾਲ ਨਜਿੱਠਾਂਗੇ। It is well known that US has been instigating and using other countries' disputes by all means to serve its selfish geopolitical interests, ਦਾ spokesperson said। ਉਹਨੇ ਕਿਹਾ ਜੀ ਇਹ ਸਾਡਾ ਇਹ ਅਮਰੀਕਾ ਐਵੇਂ ਹੀ ਕਰਦਾ ਹੈ, ਉਹ ਦੂਜੇ ਦੇਸ਼ਾਂ ਨੂੰ ਉਕਸਾਉਂਦਾ ਹੈ, ਆਪਣਾ ਉਹਦਾ ਜੀਓਪੋਲੀਟੀਕਲ ਏਜੰਡਾ ਹੁੰਦਾ ਔਰ ਦੂਸਰਿਆਂ ਨੂੰ ਉਕਸਾ ਕੇ ਗਲ ਪਾਉਂਦਾ ਹੈ। ਹੁਣ ਦੇਖਣ ਵਾਲੀ ਗੱਲ ਇਹ, ਅੱਜ ਹੀ ਇੱਕ ਸੱਜਣ ਮੈਨੂੰ ਦੱਸ ਰਹੇ ਸੀ, ਮੈਂ ਤਾਂ ਉਹਨੂੰ ਨਹੀਂ ਦੇਖਿਆ ਹੋਇਆ, ਕਿ ਹੈਨਰੀ ਕਿਸਿੰਜਰ ਜਿਹੜਾ ਅਮਰੀਕਾ ਦਾ ਰਿਚਰਡ ਨਿਕਸਨ ਦੇ ਜ਼ਮਾਨੇ 'ਚ ਸੈਕਟਰੀ ਆਫ ਸਟੇਟ ਸੀ, ਇਵਨ ਚਾਈਨਾ ਦੇ ਨਾਲ ਵੀ ਜਿਹੜਾ ਦਰਵਾਜ਼ਾ ਖੋਲ੍ਹਿਆ, ਭਾਵੇਂ ਪਾਕਿਸਤਾਨ ਜ਼ੁਲਫਕਾਰ ਅਲੀ ਭੁੱਟੋ ਵੱਡਾ ਮਦਦਗਾਰ ਸੀ ਉਸ ਦੇ ਵਿੱਚ, ਲੇਕਿਨ ਹੈਨਰੀ ਕਿਸਿੰਜਰ ਹੁਣੇ ਹੀ ਉਹਦੀ ਡੈਥ ਹੋਈ 100 ਸਾਲ ਦਾ ਹੋ ਕੇ ਆਲਮੋਸਟ। ਤੇ ਉਹਨੇ ਇੱਕ ਵਾਰੀ ਇਹ ਕਿਹਾ ਸੀ, ਉਹਨੇ ਕਿਹਾ ਜੀ ਅਮਰੀਕਾ ਜਿਹੜਾ ਹੈ ਇਹ ਅਮਰੀਕਾ ਨਾਲ ਦੁਸ਼ਮਣੀ ਤਾਂ ਜਿਹੜੀ ਹੈ ਉਹ ਤਬਾਹੀ ਦਾ ਨਾਂ ਹੈ ਹੀ ਹੈ, ਪਰ ਸਾਡੇ ਨਾਲ ਦੋਸਤੀ ਵੀ ਜਿਹੜੀ ਹੈ ਇਹ ਵੀ ਜਿਹੜੀ ਹੈ ਇਹ ਫੇਟਲਿਸਟਿਕ ਹੈ, ਵੀ ਇਹ ਵੀ ਇੱਕ ਬੜੀ ਫੇਟਲ ਹੈ। ਮਤਲਬ ਇਹ ਹੈ ਜਿਹਦੇ ਬਾਰੇ ਉਹ ਹੁਣ ਇਹ ਕਹਿਣਾ ਤਾਂ ਨਹੀਂ ਚਾਹੀਦਾ, ਪਰ ਇਹ ਜਿਵੇਂ ਉਹ ਬਾਬਾ ਰਹੀਮ ਹਿੰਦੀ ਦੇ ਜਿਹੜੇ ਫਕੀਰ ਉਹਨਾਂ ਦੇ ਦੋਹੇ ਨੇ ਕਿ ਵੀ ਉਹਦੇ 'ਚ ਉਹਨਾਂ ਨੇ ਇੱਕ ਤਾਂ ਕਿਹਾ ਕਿ ਰਹਿਮਨ ਉੱਛੇ ਨਰਨ ਤੇ ਤਜੋ ਵੈਰ ਔਰ ਪ੍ਰੀਤ, ਕਾਟੇ ਚਾਟੇ ਸ਼ਵਾਨ ਕੇ ਦੋਹ ਭਾਂਤੀ ਵਿਪਰੀਤ। ਇਹ ਹੁਣ ਹੈਨਰੀ ਕਿਸਿੰਜਰ ਇਸੇ ਰਹੀਮ ਦੇ ਸ਼ਲੋਕ ਦੀ ਵਿਆਖਿਆ ਕਰ ਰਿਹਾ। ਉਹ ਰਹੀਮ ਕਹਿੰਦੇ ਨੇ ਕਿ ਜਿਹੜੇ ਉੱਚੇ ਲੋਕ ਹੁੰਦੇ ਨੇ, ਰਹਿਮ ਜਿਹਨੂੰ ਅਸੀਂ ਹੋਛਾ ਕਹਿੰਦੇ ਹਾਂ, ਸੰਸਕ੍ਰਿਤ ਜਾਂ ਹਿੰਦੀ 'ਚ ਉੱਛਾ ਕਿਹਾ ਜਾਂਦਾ, ਰਹਿਮਨ ਉੱਛੇ ਨਰਨ ਤੇ ਤਜੋ ਵੈਰ ਔਰ ਪ੍ਰੀਤ, ਕਿ ਹੋਛੇ ਬੰਦੇ ਨਾਲ ਨਾ ਵੈਰ ਕਰੋ ਤੇ ਨਾ ਪ੍ਰੀਤ ਕਰੋ। ਕਾਟੇ ਚਾਟੇ ਸ਼ਵਾਨ ਕੇ, ਕੁੱਤੇ ਦਾ ਕੱਟਿਆ ਵੀ ਮਾੜਾ ਤੇ ਚੱਟਿਆ ਵੀ ਮਾੜਾ, ਕਾਟੇ ਚਾਟੇ ਸ਼ਵਾਨ ਕੇ ਦੋ ਭਾਂਤੀ ਵਿਪਰੀਤ, ਦੋਨੋਂ ਪਾਸੇ ਉਹਦਾ ਨੁਕਸਾਨ ਹੋਏਗਾ। ਔਰ ਇਹੀ ਗੱਲ ਹੈਨਰੀ ਕਿਸਿੰਜਰ ਨੇ ਕਹੀ ਕਿ ਵੀ ਦੇਖੋ ਸਾਡੇ ਨਾਲ ਦੁਸ਼ਮਣੀ ਵਾਲਿਆਂ ਨੂੰ ਵੀ ਅਸੀਂ ਨਹੀਂ ਛੱਡਣਾ ਹੁੰਦਾ, ਪਰ ਸਾਡੇ ਨਾਲ ਦੋਸਤੀ ਵੀ ਜਿਹੜਾ ਇਹ ਵੀ ਤਬਾਹੀ ਦਾ ਹੀ ਨਾਂ ਹੈ। ਹੁਣ ਮੈਨੂੰ ਇਹ ਲੱਗਦਾ ਵੀ ਇਹ ਇੰਡੀਆ ਨੇ ਜਿਹੜੀ ਨੌਨ ਅਲਾਈਨਮੈਂਟ 'ਚੋਂ ਨਿਕਲ ਕੇ ਇਹ ਖੁੱਲ੍ਹ ਕੇ ਯਾਰੀ ਪਾਈ, ਔਰ ਉਹ ਯਾਰੀ ਦਾ ਸਿਲਾ ਤੇ ਅਮਰੀਕਾ ਨੂੰ ਇਹ ਦਿੱਤਾ ਵੀ ਤੁਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੀ ਹੈ ਉਹ ਦਹਿਸ਼ਤਗਰਦੀ ਕਰ ਰਹੇ ਹੋ। ਇਹਦਾ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਕੀ ਕਰ ਰਹੇ ਨੇ। ਤਾਂ ਫਿਰ ਇਹ ਵੀ ਜਾਂ ਤਾਂ ਇਹ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ, ਤੁਸੀਂ ਚਲੋ ਤਗੜੇ ਹੋ, ਤੇ ਮੁੜ ਕੇ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ ਤੇ ਫਿਰ ਇਹਨਾਂ ਨੇ ਚੀਕਾਂ ਮਾਰਨੀਆਂ ਕਿ ਸਾਨੂੰ ਬੱਗੀ ਅੱਖੀ ਮਰਵਾ ਦਿੱਤਾ ਹੈ। ਹੁਣ ਇਹ ਭਾਰਤ ਨੇ ਦੇਖਣਾ ਵੀ ਉਹਨੇ ਬੱਗੀ ਅੱਖੀ ਮਰਨਾ ਹੈ ਜਾਂ ਉਸ ਨੇ ਇਹ ਦੇਖਣਾ ਹੈ ਵੀ ਉਹਦੇ ਹਿੱਤ 'ਚ ਕੀ ਹੈ। ਲੇਕਿਨ ਕੁੱਲ ਮਿਲਾ ਕੇ ਇਹ ਮਸਲਾ ਕਿਸੇ ਥਾਂ ਦਾ ਤੇ ਰੌਲਾ ਕੋਈ ਪਾ ਰਿਹਾ ਹੈ, ਤੇ ਇਹ ਜਿਹੜੇ ਨੇ ਉਸ 'ਚੋਂ ਜਿਹੜਾ ਹੈ ਉਹ ਕਿੱਧਰ ਨੂੰ ਜਾਣਗੇ। ਇਹ ਭਾਰਤ ਦੀ ਜਿਹੜੀ ਇਹ ਦੋਗਲੀ ਲਾਈਨ ਰਹੀ ਕਿ ਉਹਨਾਂ ਨੇ ਉਸ ਦੇ ਥੱਲੇ ਆਲਰੇਡੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਹੈ। ਮੈਂ ਨਹੀਂ ਕਹਿ ਰਿਹਾ, RSS ਦਾ ਸਭ ਤੋਂ ਵੱਡਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਕਿ ਉਹ ਚੀਨ ਨੇ ਹਥਿਆਈ ਹੋਈ ਹੈ। ਉੱਥੇ ਮੂੰਹ ਨਹੀਂ ਖੋਲਦੇ ਆ, ਉੱਥੇ ਲੰਘਦੇ ਨਾ ਕੋਈ ਗੁੱਸਾ, ਨਾ ਕੋਈ ਆਇਆ ਨਾ ਕੋਈ ਗਿਆ। ਹੁਣ ਉਸ ਮਾਮਲੇ 'ਚ ਤਾਂ ਕਾਇਰ ਬਣੇ ਹੋਏ ਨੇ, ਪਰ ਜਦੋਂ ਸਿੱਖਾਂ ਦਾ ਮਾਮਲਾ ਆਇਆ ਤੇ ਜਿਸ ਲੈਵਲ ਤੇ ਜਾ ਕੇ ਇਹਨਾਂ ਨੇ ਦਹਿਸ਼ਤਗਰਦੀ ਕੀਤੀ, ਔਰ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਉੱਥੇ ਬੈਠੇ ਗੋਬਰ ਆਰੀਆ ਵਰਗੇ ਕਿ ਮਾਰਾ ਘਰ ਮੇ ਘੁਸ ਕੇ ਮਾਰਾ, ਔਰ ਬੜਾ ਫਖਰ ਲੈ ਰਹੇ ਨੇ ਕਿ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।